अच्छा खलोती मक्की का जिहड़ा सैलज आ मसाल आ भी वो चला जाता 400-500 ते ये डिग्गी होई दा कित्थे क जाऊगा? ਇਹ ਕੁਛ 300-350 ਮਣ ਮੱਕੀਆਂ ਤਕੜੀਆਂ ਸੀ ਪਹਿਲੇ ਸਾਡੀ ਮੱਕੀ ਤੇ 500 ਮਣ ਪਿਛਲੇ ਵਾਰੀ ਨਿਕਲਦਾ ਰਿਹਾ। ਚਲੋ ਇਹ ਪੁੱਛਣਾ ਕਹ ਲੋ ਕਿ ਹੈ ਤਾਂ ਤੁਹਾਡੀ ਪ੍ਰਾਈਵੇਟ ਗੱਲ ਹੈ, ਵੈਸੇ ਇੱਕ ਸਾਨੂੰ ਮਾਲੂਮਾਤੀ ਤੌਰ ਤੇ ਦੱਸ ਦਿਓ, ਅਸੀਂ ਕੋਈ ਤੁਹਾਡੇ ਤੇ ਇਤਰਾਜ਼ ਕੋਈ ਨਹੀਂ ਕਿ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਸਾਰੀ ਲੇਬਰ ਸ਼ੇਬਰ ਦਾ? ਉਹ ਸਾਲ ਤੋਂ ਨਿਕਲ ਰਿਹਾ ਜੀ ਉਧਰੋਂ ਆ ਦੇਖੋ ਨਿਕਲ ਰਿਹਾ ਜੀ ਇਧਰੋਂ। ਕੁੱਤੇ ਕਾਦੇ ਆ ਰਾਈਫਲਾਂ ਹੀ ਬੰਨੀਆਂ ਇਹਨਾਂ ਨੇ, ਇਹ ਰਾਈਫਲਾਂ ਇਹ ਤੇ ਹਾਂ नहीं बहुत कौड़े हैं ये, तो हुंदे भी कमले सियाने जे आ, किसी टाइम डंगर नूं भी पै जांदे बंदे नूं भी पै जांदे। अस्सलाम वालेकुम जी। सियाने कहंदे आ भी फुल ओ जिहड़ा सेहरे चढ़े ते भरिया ओदा जाणीए जेदा तोड़ चढ़े। बई मक्की सारिਆਂ ने लाई, मक्की विचों झांजा चलिया डिग गई जिद्दां तुहानूं असीं दिखाई भी सी, कईयां दी टुट गई उत्तों, कईयां दी गल गई, पर ਉਹ नसीबां वाले कोई भी जिन्हां ने लाई सी ਜਿਹੜੇ मुद्दे वास्ते उत्थे तक पहुंच गए। कईयां ने पका के वेचनी आ ਉੱਥੇ ਤੱਕ ਬਹੁਤ ਘੱਟ ਪਹੁੰਚੇ, ਕਈਆਂ ਨੇ ਲਾਈ ਡੰਗਰਾਂ ਵਾਸਤੇ ਸੀ ਵੀ ਅਚਾਰ ਬਣਾਵਾਂਗੇ ਜਿੱਦਾਂ ਤੁਸੀਂ ਦੇਖ ਰਹੇ ਅੱਜ ਬਣ ਰਿਹਾ। ਮੇਰੇ ਨਾਲ ਦੇ ਮਰੱਬੇ ਦੇ ਵਿੱਚ ਮੇਰਾ ਭਰਾ ਖਲੋਤਾ ਚੌਰੀ ਅਜ਼ੀਮ ਸਾਹਿਬ ਦੇ ਮਰੱਬੇ 'ਚ ਬਣ ਰਿਹਾ ਤੇ ਅਜ਼ੀਮ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਵੀ ਇਹ ਜਿਹੜਾ ਕਿੰਨੇ ਦਿਨਾਂ ਦੇ ਵਿੱਚ ਤੁਹਾਡੀ ਮੱਕੀ ਹੋਈ ਤਿਆਰ? ਇਹਨੂੰ ਹੋ ਗਏ ਤਕਰੀਬਨ 85 ਦਿਨ ਹੋ ਗਏ ਲੱਗੀ ਨੂੰ। 85 ਦਿਨਾਂ ਦੇ ਵਿੱਚ ਜਾ ਕੇ ਤਿਆਰ ਹੋਈ? ਹਾਂ। ਅੱਛਾ, ਵੈਸੇ ਥੋੜਾ ਜਲਦੀ ਬਣਾ ਲੈਣਾ ਸੀ, ਗਿਰਨ ਦੀ ਵਜ੍ਹਾ ਨਾਲ ਥੋੜਾ ਥੱਲੋਂ ਕੱਚੀ ਸੀ ਮੱਕੀ। ਮੈਂ ਉਹੀ ਪੁੱਛਦਾ ਮੇਰਾ ਝਾਂਜਾ ਚੱਲਿਆ ਉਹਨੇ ਇਹਦਾ ਕਿੰਨਾ ਕੁ ਕਰਿਆ ਫਰਕ? ਹੁਣ ਜਿਹੜੇ ਥੱਲੇ ਵਾਲੀ ਛੱਲੀ ਹੈ ਨਾ ਉਹ ਕਮਜ਼ੋਰ ਹੈ ਜਰਾ। ਅੱਛਾ, ਛੱਲੀ ਕਮਜ਼ੋਰ ਰਹਿ ਗਈ। ਹਾਂ, ਉਤਲੀ ਪੂਰੀ ਹੈ, ਜਿਹੜੀ ਨੀਚੇ ਆ ਗਈ ਉਧਰ ਇੱਕ ਸਾਈਡ ਉਹਦੀ ਡੈਮੇਜ ਹੋ ਗਈ। ਅੱਛਾ, ਖਲੋਤੀ ਮੱਕੀ ਦਾ ਜਿਹੜਾ ਸੈਲਜ ਆ ਮਸਾਲ ਆ ਵੀ ਉਹ ਚਲਾ ਜਾਂਦਾ 400-500 ਤੇ ਇਹ ਡਿੱਗੀ ਹੋਈ ਦਾ ਇਹ ਕਿੱਥੇ ਕ ਜਾਊਗਾ? ਇਹ ਕੁਛ 300-350 ਮਣ ਮੱਕੀਆਂ ਤਕੜੀਆਂ ਸੀ ਪਹਿਲੇ ਸਾਡੀ ਮੱਕੀ ਤੇ 500 ਮਣ ਪਿਛਲੇ ਵਾਰੀ ਨਿਕਲਦਾ ਰਿਹਾ। ਹਾਂ, ਤੇ ਐਤਕੀ 350-400 ਮਣ ਦਾ 350-400 ਮਣ ਤੇ ਵੀ ਚਲਾ ਜਾਵੇ 350 ਮਣ ਮੈਂ ਕਹਿੰਦਾ ਕਾਮਯਾਬ ਆ। ਹਾਂ, ਜ਼ਬਰਦਸਤ। ਤੁਹਾਡਾ ਖਰਚਾ ਮੁੜਿਆ 350 ਮਣ ਸੈਲਜ ਬੜਾ ਹੁੰਦਾ, ਫਿਰ ਉਹ ਦਾਣੇ ਦੇ ਨਾਲ ਆ ਤੇ ਉਹ ਛੱਲੀ ਵੀ ਦਿਖਾਉਂਦੇ ਆ ਤੁਹਾਨੂੰ ਕਿੱਦਾਂ ਦੀ ਬਣੀ ਆ, ਕੀ ਬਣ ਰਿਹਾ। ਤੇ ਇਹ ਜਿਹੜਾ ਕਹਿ ਲਓ ਵੀ ਕਿੱਲੇ ਦੇ ਉੱਤੇ ਤੁਸੀਂ ਕਿੰਨਾ ਕੁ ਖਰਚਾ ਕੀਤਾ, ਕੋਈ ਮੋਟਾ ਜਿਹਾ ਤੁਹਾਨੂੰ ਦੱਸ ਸਕਦੇ ਹਿਸਾਬ ਲਾ ਕੇ? ਯਾਰ ਠੇਕੇ ਤੋਂ ਇਲਾਵਾ 60-70 ਹਜ਼ਾਰ ਰੁਪਏ ਦਾ ਖਰਚਾ ਹੈ। ਠੇਕਾ ਵਿੱਚ ਪਾ ਦਈਏ ਫਿਰ ਲੱਖ ਰੁਪਏ? ਹਾਂ, ਲੱਖ ਰੁਪਏ ਦੇ ਵਿੱਚ ਇਹ ਮੱਕੀ ਇਹਨਾਂ ਨੇ ਪਾਲੀ ਆ ਤੇ ਉਹ 35,000 ਰੁਪਏ ਹੁਣ ਇਹਦੀ ਬਣਵਾਈ ਆ। ਅੱਛਾ, ਜਿਹੜੀ ਬਣਵਾਈ ਆ ਨਾ ਮਸ਼ੀਨ ਵਾਲੇ, ਮਸ਼ੀਨ ਆ ਉਹਨਾਂ ਦੀ, ਟਰੈਕਟਰ ਉਹਨਾਂ ਦਾ, ਤੇ ਜਿਹੜੀ ਲੇਬਰ ਆ ਇਹ ਸਾਰੀ ਉਹਨਾਂ ਦੀ ਆ ਵੀ ਆ ਟੀਮ ਬਣੀ ਆ ਸਾਰੀ, ਇਹ ਆਪੇ ਹੀ ਵੱਢ ਰਹੇ ਆ। ਉਹਨਾਂ ਨੇ ਵੱਢ ਕੇ ਕੁੱਤਰ ਕੇ ਸਾਨੂੰ ਪ੍ਰੈਸ ਕਰਕੇ ਦੇਣਾ ਸੀ, ਛਾਪਰ ਦੇਣਾ ਵਿਛਾਣ ਵਾਸਤੇ ਉਹਨਾਂ ਨੂੰ। ਹਾਂ, ਉਹਨਾਂ ਨੇ 35,000 ਰੁਪਇਆ ਲੈਣਾ। ਮੈਂ 40,000 ਲਾ ਲਓ, ਰੋਟੀ ਪਾਣੀ ਦੇਣਾ। ਹਾਂ, 40,000 ਲਾ ਲਓ। 40,000 ਰੁਪਏ ਤਕਰੀਬਨ ਇੱਕ ਕਿੱਲਾ ਰੈਡੀ ਹੋ ਜਾਏਗਾ। ਤੇ ਇਹ ਅਜ਼ੀਮ ਜੱਟ ਨੂੰ ਪੁੱਛਦੇ ਆ ਵੀ ਇਹ ਬਣਾਇਆ ਕਾਦੇ ਵਾਸਤੇ ਆ, ਦੱਸ ਵੀ। ਜਾਨਵਰਾਂ ਵਾਸਤੇ ਬਣਾਇਆ ਜੀ, ਆਪਣੀ ਮੱਝਾਂ ਗਾਵਾਂ ਵਾਸਤੇ। ਮੈਂ ਕਿਹਾ ਕਬਰੇ ਕਿਸੇ ਆਏ ਗਏ ਵਾਸਤੇ। ਉਹ ਮਾਮਾ ਪੁੱਛਦਾ ਵੀ ਮੱਝਾਂ ਕਿ ਗਾਵਾਂ ਕਿਹੜੀ ਸ਼ੈ ਰੱਖੀ? ਦੋਵੇਂ ਚੀਜ਼ਾਂ ਆਪਣੇ ਕੋਲ, ਮੱਝਾਂ ਵੀ ਹੈ ਗਾਵਾਂ ਵੀ ਹੈ। ਅੱਛਾ, ਮਾਸ਼ਾਅੱਲਾ। ਹਾਂ, ਤੇ ਖਾਂਦੀਆਂ ਇਹ? ਹਾਂ, ਮਾਸ਼ਾਅੱਲਾ, ਤਾਂ ਹਰ ਸਾਲ ਬਣਾਈਦਾ ਜੀ। ਲੈ, ਅੱਗੇ ਸਾਡਾ ਜ਼ੋਰ ਲੱਗ ਰਿਹਾ ਸੀ, ਮਸ਼ੀਨ ਰੱਬੀ ਉਹਨਾਂ ਦੀ ਖਰਾਬ ਹੋ ਗਈ, ਹੁਣ ਅਸੀਂ ਹੌਸਲੇ ਨਾਲ ਗੱਲ ਇਹ ਕੁਦਰਤੀ ਗਿਰ ਗਈ, ਅਸੀਂ ਖੜੀ ਵੀ ਹੁੰਦੀ ਤਾਂ ਵੀ ਸੈਲਜ ਬਣਾਉਣਾ ਸੀ। ਹਾਂ, ਨਹੀਂ ਉਹ ਤਾਂ ਫਿਰ ਲਾਈ ਜੋ ਸੋਚ ਕੇ ਆ। ਤੇ ਹੋਰ ਕਿੰਨਾ ਕੁ ਲਾਇਆ ਹੈ ਉਹਦੇ ਤੇ ਮੱਕੀ ਹੋਰ ਸੈਲਜ ਬਣਾਣਾ? 4 ਕਿੱਲਿਆਂ ਦਾ ਕੱਲ ਨੂੰ ਹੋਰ ਬਣਨਾ ਹੈ, ਅੱਜ 2 ਕਿੱਲਿਆਂ ਦਾ ਇਹ ਬਣੇਗਾ। ਹਾਂ ਹਾਂ, 4 ਕਿੱਲੇ ਸਵੇਰ ਨੂੰ ਹੋਰ। ਅੱਛਾ, ਮਸਾਲਾ 4 ਕਿੱਲੇ ਦਾ ਤੂੰ ਸੈਲਜ ਬਣਾ ਲਿਆ। ਕਿੰਨੇ ਡੰਗਰ ਆ ਤੇਰੇ ਕੋਲ? ਡੰਗਰ ਮੇਰੇ ਕੋਲ ਹੈ ਮਾਸ਼ਾਅੱਲਾ 30-32 ਜਾਨਵਰ। 30 ਡੰਗਰ ਲਾ ਲਓ। 30 ਡੰਗਰਾਂ ਨੂੰ 4 ਕਿੱਲੇ ਦਾ ਸੈਲਜ ਕਿੰਨੇ ਦਿਨ ਖਵਾ ਲੇਗਾ? ਯਾਰ ਤਕਰੀਬਨ ਡੇਲੀ 20 ਕਿਲੋ ਦੀ ਐਵਰੇਜ ਆਂਦੀ ਹੈ ਜਾਨਵਰ ਦੀ ਨਾ, ਤੂੜੀ ਛੂੜੀ ਪਾ ਕੇ ਵਿੱਚ। ਠੀਕ ਹੈ, ਤੂੜੀ ਵਿੱਚ ਪਾ ਕੇ। ਤੇ ਜਦੋਂ ਹਰਾ ਚੱਲਣਾ ਉਦੋਂ ਅਸੀਂ ਸੈਲਜ ਘਟਾ ਲੈਣਾ। ਮੈਂ ਤੰਗੀ ਦੇ ਦਿਨਾਂ ਸੈਲਜ ਜ਼ਿਆਦਾ, ਜਦੋਂ ਹਰਾ ਜਵਾ ਆ ਜਾਣਾ, ਅੱਗੇ ਹੁਣ ਜਵਾ ਲਾਣਾ ਕੋਈ 2 ਕਿੱਲੇ ਦਾ। ਹਾਂ, ਜਵਾ ਮੈਂ ਵੀ ਲਾਣਾ। ਹਾਂ, ਤੇ ਜਦੋਂ ਜਵਾ ਆਏਗਾ ਉਦੋਂ ਸੈਲਜ ਰੋਕ ਲਾਂਗੇ। ਹਾਂ ਹਾਂ, ਤਾਂ ਜਦੋਂ ਜ਼ਿਆਦਾ ਦਿਨ ਤੰਗੀ ਦੇ ਆਣੇ ਉਦੋਂ ਸੈਲਜ ਖਵਾਉਣਾ। ਜਵਾ ਲਾਏਗਾ ਕਿ ਜਵੀ ਲਾਏਗਾ? ਜਵਾ ਜਦੋਂ ਲਾਏਗਾ ਫਿਰ ਉਦੋਂ ਇਹ ਗੱਲ ਕਰ ਲਾਂਗੇ। ਠੀਕ ਹੋ ਗਿਆ। ਹੁਣ ਆਪਾਂ ਗੱਲ ਕਰੀਏ ਅਚਾਰ ਦੀ, ਸੈਲਜ ਦੀ। ਇਹਨੂੰ ਅਚਾਰ ਵੀ ਸਾਦੇ ਆ, ਸੈਲਜ ਵੀ ਸਾਦੇ ਆ, ਜੋ ਤੁਹਾਡਾ ਦਿਲ ਕਰਦਾ ਸੱਦੀ ਜਾਓ। ਤੇ ਇਹ ਫਿਰ 4 ਕੁ ਮਹੀਨੇ ਨਾਲ ਨਿਕਲ ਜਾਣਗੇ ਇਹਦੇ ਨਾਲ? ਨਹੀਂ, ਜ਼ਿਆਦਾ ਨਿਕਲਣਗੇ। 6 ਮਹੀਨੇ ਨਿਕਲ ਜਾਣਗੇ? ਹਾਂ, ਅਖੀਰ ਮੁੱਕਣਾ ਹੀ ਆ ਨਾ। ਹਾਂ, ਕੀ ਫਾਇਦਾ ਹੋਇਆ ਬਣਾਉਣ ਦਾ ਜਦੋਂ ਅਖੀਰ ਇਹਨੇ ਮੁੱਕਣਾ, ਜਦੋਂ ਦੁਨੀਆ ਫਾਨੀ ਆ, ਹਰ ਚਾ ਮੁੱਕ ਉਹ ਤਾਂ ਫਿਰ ਬੰਦੇ ਨੇ ਵੀ ਮੁੱਕ ਹੀ ਜਾਣਾ ਯਾਰ ਐਂਡ ਤੇ ਆ ਕੇ। ਚਲੋ ਫਿਰ ਬਣਾ ਲਓ, ਕੋਈ ਨਹੀਂ। ਸਾਨੂੰ ਦਿਖਾਓ ਛੱਲੀ ਛਿੱਲ ਕੇ ਦਿਖਾਓ ਵੀ ਕਿੱਦਾਂ ਦੀ ਛੱਲੀ ਆ ਤੁਹਾਡੇ ਜਿਹੜੀ ਤੁਸੀਂ ਸੈਲਜ ਬਣਾ ਰਹੇ ਆ। ਇਹ ਨਾ ਹੋਵੇ ਵੀ ਐਵੇਂ ਗੁੱਲਿਆਂ ਦਾ ਬਣਾਈ ਜਾਓ ਵੀ ਛੱਲੀ ਨੇ ਪੂਰਾ ਦਾਣਾ ਹੀ ਨਾ ਚੱਕਿਆ ਹੋਵੇ ਤੇ ਲੋਕ ਕਹਿਣ ਵੀ ਇਹ ਤੁਸੀਂ ਚੰਗਾ ਸੈਲਜ ਦਿਖਾਇਆ। ਛੱਲੀ ਕੋ ਕੱਢ ਕੇ ਨਾ ਭਰ ਜੀ ਪਨਸੇਰੀ ਦੀ, ਪਤਾ ਲੱਗੇ ਵੀ ਸੈਲਜ ਨਹੀਂ, ਬਣਾ। ਭਾਰੀ ਨਹੀਂ, ਸਾਰੀ ਛੱਲੀਆਂ ਇੱਕੋ ਰੰਗੀਆਂ ਬਾਈ। ਅੱਛਾ, ਇੱਕੋ ਜੀਆਂ ਛੱਲੀਆਂ ਸਾਰੀਆਂ? ਮਾਸ਼ਾਅੱਲਾ, ਛੱਲੀ ਜੀ ਦਾਣੇ ਤੇ ਆ। ਗਿਰਨ ਦੀ ਵਜ੍ਹਾ ਨਾਲ ਫਿਰ ਇਤਨਾ ਕਿ ਫਰਕ ਨਹੀਂ, ਇਹ ਵੀ ਬੜੀ ਆ। ਦੇਖੋ ਆਹ ਵੰਡ ਪੈ ਰਿਹਾ ਮੱਕੀ ਦਾ ਪੱਠਾ ਵਿੱਚ, ਆਹ ਵੰਡ ਦਲ ਹੋ ਰਿਹਾ, ਇਹਨੂੰ ਸਾਦੇ ਆ 4 ਸੈਲਜ। ਤੇ ਇਹ ਮੱਝ ਨੂੰ ਜਦੋਂ ਤੁਸੀਂ ਸੈਲਜ ਪਾਣਾ ਨਾ ਜਾਂ ਗਾਂ ਨੂੰ,
ਫਿਰ ਤੁਸੀਂ ਵੰਡ ਨਹੀਂ ਪਾਣਾ। ਹਾਂ ਨਹੀਂ ਵੰਡਾ ਅਗਰ ਆਪਣੀ ਮਰਜ਼ੀ ਹੈ, ਅਗਰ ਨਾ ਵੀ ਪਾਓ ਤੇ ਉਹ ਕੰਮ ਪੂਰਾ ਹੈ। ਨਹੀਂ ਉਹ ਤਾਂ ਫਿਰ ਤੁਹਾਡੇ ਕੋਲ ਇਜ਼ਾਫੀ ਹੋ ਜਾਏਗਾ ਤੁਹਾਡਾ ਵੰਡਾ। ਉਹ ਬਹੁਤੇ ਪੈਸੇ ਆ ਜੇ ਤੁਸੀਂ ਵੰਡੇ ਦੀ ਲੋੜ ਹੀ ਨਹੀਂ ਪੈਣੀ ਇਹਦੇ ਤੇ। ਉਹ ਬਹੁਤੇ ਸੁਰਿਆ ਪੈਸੇ ਸਾਹਿਬ ਵੰਡੇ ਦੀ ਨਹੀਂ ਲੋੜ, ਜਦੋਂ ਇੰਨਾ ਦਾਣਾ ਇਹ ਤੇ ਘੱਟ ਤੋਂ ਘੱਟ ਨਾ ਜੀ, ਇਹ ਦਾਣਾ ਜਿਹੜਾ ਇਹ 60 ਮਣ ਦਾਣੇ ਆ ਜੀ ਕਿੱਲੇ 'ਚ। ਲੈ ਗੱਲ ਕਰ, ਇੱਕ ਕਿੱਲੇ 'ਚ 60 ਮਣ ਤੁਸੀਂ ਦਾਣਾ ਪਾ ਰਹੇ ਆ, ਹਾਂਜੀ। ਫਿਰ ਵੰਡਾ ਪਾਉਂਗੇ ਫਿਰ ਪਾਈ ਜਾਓ। ਨਹੀਂ ਲੋੜ ਹੀ ਨਹੀਂ ਹੈ। ਰੱਜੇ ਨੂੰ ਰਜਾਣਾ। ਰੱਜੇ ਨੂੰ ਰਜਾਣਾ, ਸਿਆਣੇ ਕਹਿੰਦੇ ਖਾਏ ਤੇ ਉੱਤੋਂ ਖਾਈਏ ਨਾ। ਹਾਂਜੀ ਨਹੀਂ ਤੇ ਖਾ ਕੇ ਦੇਖ ਲਾ। ਹਾਂ ਇਹ ਪੂਰੀ ਨਾ ਗੱਲ। ਹਾਂ ਨਹੀਂ ਤਾਂ ਖਾ ਕੇ ਬਿਮਾਰ ਹੋ ਜਾਏਗਾ ਨਾ। ਬਿਮਾਰ ਹੋ ਜਾਏ। ਅੱਛਾ ਤੇ ਤੁਸੀਂ ਕੀ ਦੁੱਧ ਦਾ ਕੰਮ ਕਰਦੇ ਆ ਜਾਂ ਕਾਟੂਆਂ ਨੂੰ ਪਾਉਂਦੇ ਆ ਵੀ ਇਹ ਸੈਲਜ ਜਿਹੜਾ ਦਾਣੇ ਵਾਲਾ ਇਹ ਕਿਹੜੇ ਡੰਗਰਾਂ ਵਾਸਤੇ ਹੋਣਾ ਚਾਹੀਦਾ ਵੀ ਬੱਚਤ ਉਹਦੇ ਚ ਆਵੇ? ਇਹ ਸਾਰੇ ਜਾਨਵਰਾਂ ਵਾਸਤੇ ਠੀਕ ਹੈ ਜੀ। ਕਾਟੂਆਂ ਨੂੰ ਪਾ ਲਓ ਅਗਰ ਗੋਸ਼ਤ ਵਾਲੇ ਜਾਨਵਰਾਂ, ਉਹ ਵੀ ਬੈਸਟ ਆ। ਦੁੱਧ ਵਾਲਿਆਂ ਵਾਸਤੇ ਫਿਰ ਇਹ ਹੈ ਹੀ ਚੀਜ਼। ਨਹੀਂ ਗੋਸ਼ਤ ਵਾਲਿਆਂ ਨੂੰ ਦਾਣੇ ਵਾਲਾ ਸੈਲਜ ਪਾ ਕੇ ਤੇ ਉਹ ਪੂਰਾ ਪੈਸੇ ਕਰ ਲੇਗਾ। ਤੂੰ ਵੰਡਾ ਨਾ ਪਾਓ ਨਾ, ਉਂਝ ਵੈਸੇ ਵੰਡਾ ਪਾਣਾ ਉਹਨਾਂ ਨੂੰ। ਵੰਡਾ ਤਾਂ ਖਸੂਸੀ ਮੋਟਾ ਕਰਨ ਵਾਸਤੇ ਹੋਣਾ ਤੇ ਯਾਰ ਇਹ ਵੀ ਅੱਛੀ ਖੁਰਾਕ ਆ ਨਾ, ਇੱਕ ਮੋਟਾ ਕਰੂਗਾ। ਹਾਂ ਮੋਟਾ ਕਰੂਗਾ। ਤੇ ਦੁੱਧ ਵਾਲਿਆਂ ਵਾਸਤੇ? ਦੁੱਧ ਵਾਲਿਆਂ ਵਾਸਤੇ ਤਾਂ ਫਿਰ ਹੈ ਹੀ ਜ਼ਬਰਦਸਤ ਹੈ। ਦੁੱਧ ਵਾਲਿਆਂ ਨੂੰ ਦੁੱਧ ਵਧਾਉਂਦੀਆਂ। ਹਾਂ ਦੁੱਧ ਵਧਾ। ਅੱਛਾ ਗੱਲ ਜੀ ਸੱਚੀ ਆ, ਅਸੀਂ ਵੀ ਆਪਣੇ ਹੱਥੀ ਪਾ ਕੇ ਦੇਖਿਆ ਵੀ ਦੁੱਧ ਵਧਾਉਂਦੀਆਂ, ਮੱਖਣ ਵੀ ਵੱਧ ਜਾਂਦਾ। ਵੱਧ ਜਾਂਦਾ। ਇਹ ਐਸੀ ਚੰਗੀ ਸ਼ੈ ਹੈ। ਤੇ ਇਹਨਾਂ ਦੀ ਹੁਣ ਕੀ ਮਸ਼ੀਨ ਖਰਾਬ ਹੋਈ ਹੈ? ਨਹੀਂ ਸਾਹ ਹੁਣ ਇਹਨੂੰ ਪ੍ਰੈਸ ਕਰਨਗੇ ਇੱਕ ਵਾਰੀ ਨਾ ਬਰਾਬਰ ਕਰਕੇ, ਹੂੰ ਟਰੈਕਟਰ ਫੇਰਨਗੇ ਤੇ। ਅੱਛਾ ਜੀ ਇੱਕ ਗੱਲ ਸਾ ਤੁਸੀਂ ਹੁਣ ਬਣਾ ਰਹੇ ਆ, ਤੁਸੀਂ ਦੱਸ ਦਿਓ ਵੀ ਸਾਡੇ ਨਾਲ ਵਿੱਚੋਂ ਕਈ ਥਾਂ ਤੇ ਲੋਕ ਉੱਤੇ ਲੂਣ ਪਾਉਂਦੇ ਆ ਵੀ ਇਹ ਲੂਣ ਤਾਂ ਪਾਣੀ ਛੱਡ ਦਿੰਦਾ, ਉਹ ਤਾਂ ਖੇ ਖਰਾਬ ਹੋ ਜਾਂਦਾ, ਉਹਨੂੰ ਪੈ ਜਾਂਦੀ ਆ ਫਫੂੰਦੀ। ਹਾਂ ਨਹੀਂ ਉਹਦੇ ਨਾਲ ਤਾਂ ਗਲ ਜਾਏਗਾ ਇਹ। ਲੂਣ ਨਹੀਂ ਪਾਣਾ, ਤੁਸੀਂ ਤਾਂ ਨਹੀਂ ਪਾਉਂਦੇ? ਨਹੀਂ ਅਸੀਂ ਨਹੀਂ। ਲੂਣ ਨਹੀਂ ਭਾਈ ਪਾਣਾ। ਲੂਣ ਨਾਲ ਤੁਸੀਂ ਸੈਲਜ ਆਪਣਾ ਖਰਾਬ ਕਰ ਲੈਣਾ। ਫਿਰ ਵੈਸੇ ਸਪਰੇਅ ਮਿਲਦੀ ਹੈ ਅਗਰ ਤੁਸੀਂ ਫੰਗਸ ਤੋਂ ਬਚਾਣਾ ਨਾ, ਉਹ ਸਪਰੇਅ ਕਰ ਲੈਂਦੇ। ਵੈਸੇ ਨਮਕ ਸ਼ਮਕ ਤੇ ਵੈਸੇ ਨਹੀਂ ਕਦੀ ਪਾਇਆ ਹੈ। ਉਹ ਸਪਰੇਅ ਦਾ ਡੰਗਰਾਂ ਤੇ ਤਾਂ ਨਹੀਂ ਕੋਈ ਅਸਰ? ਨਹੀਂ ਉਹ ਇਸੇ ਵਾਸਤੇ ਹੀ ਆ। ਉਹ ਇਹਦੇ ਨਾ ਉਹ ਮਸਲਨ ਇਹ ਖੁਸ਼ਕ ਹੋ ਕੇ ਜ਼ਰਾ ਘਟਦਾ ਜ਼ਿਆਦਾ, ਉਹਦੇ ਸਪਰੇਅ ਨਾਲ ਠੀਕ ਰਹਿੰਦਾ ਫਿਰ। ਨਹੀਂ ਜੇ ਸਪਰੇਅ ਨਾ ਕਰੀਏ ਤਾਂ ਗੁਜ਼ਾਰਾ ਨਹੀਂ। ਨਹੀਂ ਅਸੀਂ ਤਾਂ ਵੈਸੇ ਨਹੀਂ ਕਰਦੇ ਸਪਰੇਅ, ਡਾਕਟਰ ਦੱਸਦੇ ਆ ਵੀ ਅਗਰ ਉਹ ਕਰ ਲਓ ਤੇ ਬਿਹਤਰ ਹੈ। ਵੀ ਜਦੋਂ ਤੂੰ ਨਹੀਂ ਕਰਦਾ ਤੂੰ ਫਿਰ ਹਾਂ ਵੀ ਅਸੀਂ ਨਹੀਂ ਕਰੇ, ਅਸੀਂ ਤਾਂ ਨਹੀਂ ਕਰਾ। ਸਪਰੇਅ ਵੀ ਕੋਈ ਨਹੀਂ ਹੈ, ਤੁਸੀਂ ਅੱਲਾ ਦਾ ਨਾਮ ਲਓ, ਸਹੀ ਕਰਕੇ ਇਹਨੂੰ ਬੰਦ ਕਰ ਦਿਓ ਹਾਂ ਨਾ। ਬੰਦ ਹੋ ਜਾਵੇ, ਭਾਵੇਂ ਸਾਲ ਪਿਆ ਰਵੇ 2 ਸਾਲ ਪਿਆ ਰਵੇ, ਇਹਦਾ ਕੋਈ ਮਸਲਾ ਨਹੀਂ। ਇਹਨੂੰ ਸਾਹ ਨਾ ਆਵੇ ਕਿਸੇ ਪਾਸੋਂ, ਹਵਾ ਨਾ ਲੱਗੇ। ਹਵਾ ਨਾ ਲੱਗੇ, ਨਾ ਪੋਲ ਰਵੇ ਇਹਦੇ ਚ, ਪ੍ਰੈਸ ਅੱਛੀ ਤਰ੍ਹਾਂ ਹੋ ਜਾਵੇ, ਦੀ ਹਵਾ ਮਸਲ ਸਾਰੀ ਨਿਕਲ ਜਾਏ। ਸਾਹ ਬੰਦ ਕਰਨਾ। ਸਾਹ ਬੰਦ ਕਰ, ਉਸ ਤੋਂ ਬਾਅਦ ਛਾਪਰ ਦੇ ਕੇ ਮਿੱਟੀ ਦੇ। ਅੱਛਾ ਸਾਨੂੰ ਇਹਦੇ ਚ ਦੱਸੋ ਵੀ ਇਹ ਜਿਹੜੀ ਮਸ਼ੀਨ ਕੁੱਤਰ ਰਹੀ ਆ, ਉੱਥੇ ਚੱਲ ਕੇ ਦੇਖ ਲਈਏ ਕੁੱਤਰਾ ਕਿਵੇਂ ਦਾ ਹੋਇਆ, ਉੱਥੇ ਚੱਲ ਕੇ ਗੱਲ ਕਰਦੇ। ਸਫ਼ਰ ਬਹੁਤਾ ਮੈਂ ਕਹਿੰਦਾ ਬਟਨ ਦੱਬ ਲਾ, ਕਿਦਾਂ ਬੋਲਦੇ ਜਾਈਏ? ਨਹੀਂ ਜੀ ਬੋਲਦੇ ਚੱਲੋ ਕੇ। ਚਲੋ ਚਾਚਾ ਬੂਟਾ ਫੇ ਬੋਲੂ, ਚੱਲ ਕਰ ਗੱਲ। ਅੱਛਾ ਜਿਹੜੇ ਨਾ ਪਿਛਲੇ ਸਾਲ ਹਾਂਜੀ ਇੱਕ ਦੋ ਜਗ੍ਹਾ ਤੇ ਮੈਂ ਦੇਖਿਆ, ਉਹਨਾਂ ਨੇ ਜਿਹੜੇ ਬਣਾਏ ਨਾ ਫੰਡਰ ਡੰਗਰ ਵਾਸਤੇ ਆ ਗੋਸ਼ਤ ਵਾਲਿਆਂ ਵਾਸਤੇ, ਉਹਨਾਂ ਨੇ 1 ਕਿੱਲੇ ਦੀਆਂ ਛਲੀਆਂ ਤੋੜ ਲਈਆਂ। ਅੱਛਾ ਹਾਂਜੀ ਤੇ 1 ਕਿੱਲਾ ਜਿਹੜਾ ਸੀ ਉਹ ਬਮਾਏ ਛਲੀਆਂ ਰੱਖ ਲਿਆ। ਵਾਹ ਵਾਹ। ਉਹਨਾਂ ਨੇ ਉਹ 2 ਕਿੱਲੇ ਮਿਕਸ ਕਰਕੇ ਉਹਨਾਂ ਨੇ ਉਹਦਾ ਸੈਲਜ ਬਣਾਇਆ। ਉਹ ਕਹਿੰਦੇ ਫੰਡਰ ਵਾਸਤੇ ਲੋਕਾਂ ਨੂੰ ਕਿਉਂ ਦੇਖ ਰਹੇ ਜੀ? ਅਸੀਂ ਵੀ ਇੰਜ ਹੀ ਕਰ ਰਹੇ ਆ। ਛੱਲੀ ਵਾਲਾ ਪਰ ਬਗੈਰ ਛੱਲੀ ਤੋਂ ਟੁੱਟੀ ਪਈ ਆ। ਅੱਛਾ ਇਹ ਡੰਗਰਾਂ ਨੂੰ ਬੁੱਧੂ ਬਣਾ ਰਹੇ ਆ, ਇਹ ਦਾ ਮਾਰ ਰਹੇ ਆ। ਦਾ ਮਾਰ ਰਹੇ ਆ। ਹਾਂ ਇਹ ਠੱਗੀ ਮਾਰ ਰਹੇ ਆ ਡੰਗਰਾਂ ਨਾਲ, ਜਿਹੜੀਆਂ ਮੱਝਾਂ ਦਾ ਦੁੱਧ ਪੀਣਾ ਉਹਨਾਂ ਨਾਲ ਫਰਾਡ ਹੋ ਰਿਹਾ। ਨਹੀਂ ਸਵੇਰੇ ਟੋਟਲ ਦਾਣੇ ਵਾਲੀ ਤਾਂ ਬਣੇਗਾ, ਅੱਜ ਵਿੱਚ ਮਿਕਸ ਕਰੀ ਆ। ਅੱਜ ਵੀ ਕਹੇ ਵੀ ਸਵੇਰੇ ਮੈਂ ਤਾਂ ਦੇ ਦਾਂਗੀ ਪੂਰਾ ਦੁੱਧ। ਹਾਂ ਅੱਜ ਰਹਿਣ ਦਿਓ, ਮੂਡ ਕੋਈ ਨਹੀਂ। ਅੱਜ ਮੂਡ ਦੀ ਹੈ। ਸਹੀ ਕਰੀ ਉਸਮਾਨ ਸਾਹਿਬ ਨੇ ਵੀ ਮੱਝ ਵੀ ਜੇ ਤੁਹਾਡੇ ਨਾਲ ਫਰਾਡ ਕਰੇ ਫਿਰ ਤੁਸੀਂ ਟੀਕਾ ਮਾਰਦੇ ਆ। ਉਹ ਯਾਰ ਨਾ ਵਜ਼ਨ ਘਟ ਰਿਹਾ ਸੀਗਾ ਜਰਾ ਥੋੜਾ ਜਿਹਾ ਮਕਈ ਦਾ, ਉਹ ਵਿੱਚ ਕੋ 4 ਕਨਾਲਾਂ ਫਿਰ ਇਹ ਪਾ ਲੀਆਂ ਛੱਲੀ ਤੋੜ ਕੇ, ਕੁਤਰੇ ਦਾ ਵਜ਼ਨ ਪੂਰਾ ਬਣਾਉਣ ਵਾਸਤੇ। ਹਾਂ ਅਸੀਂ ਕਿਹੜਾ 15 ਤੇ ਕਾਲ ਕਰ ਰਹੇ ਆ ਵੀ ਠੀਕ ਹੈ, ਤੁਹਾਡੀ ਮਰਜ਼ੀ ਹੈ, ਤੁਹਾਡੇ ਡੰਗਰ ਆ। अस्सलाम वालेकुम जी। हाँ जी चौधरी साहब सुनाओ की हाल हो? ठीक हो? ਕੁਤਰਾ ਦੇਖ ਲਓ ਜੀ ਮਾਸ਼ਾਅੱਲਾ ਜ਼ਬਰਦਸਤ। अस्सलाम वालेकुम। ਦੇਖ ਲਓ ਜੀ ਕੋਈ माशाल्लाह। ਦਾਣਾ ਸਾਬਤ ਨਹੀਂ ਹੈ, ਕਰੈਕਰ ਲੱਗੇ ਹੋਏ ਇਹਦੇ हाँ जी हाँ जी। ਕਾਰਨ ਕਰੈਕਰ ਜਿਹੜੇ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਹੈ? ਠੀਕ ਠਾਕ ਸ਼ੁਕਰ। ਇਹ ਸਾਡੇ ਨਾਲ ਇਸ ਟਾਈਮ ਜੀ ਪੂਰੀ ਲੇਬਰ ਦੇ ਪੂਰੀ ਮਸ਼ੀਨਰੀ ਦੇ ਇੰਚਾਰਜ ਮੌਜੂਦ ਆ। ਆਪਣਾ ਪੂਰਾ ਨਾਮ ਦੱਸ ਦਿਓ ਜੀ। ਮੇਰਾ ਨਾਮ ਇਬਰਾਰ ਕਮਰ। ਇਬਰਾਰ ਸਾਹਿਬ ਕਿੰਨੇ ਅਰਸੇ ਤੋਂ ਤੁਸੀਂ ਇਹ ਸੈਲਜ ਦਾ ਕਰ ਰਹੇ ਕੰਮ? ਤਕਰੀਬਨ 15-16 ਸਾਲ ਤੋਂ। ਅੱਛਾ ਜੀ ਮਾਸ਼ਾਅੱਲਾ। ਤੇ ਇਸ ਇਲਾਕੇ 'ਚ ਹੀ ਕਰਦੇ ਆ ਕਿ ਦੂਰ ਵੀ ਜਾਂਦੇ ਆ? ਨਹੀਂ ਬੜਾ ਦੂਰ ਤੇ ਜਾਈਦਾ। ਅੱਛਾ ਹਾਂਜੀ ਤੇ ਇਹਦੇ ਵਿੱਚ ਕੀ ਫਰਕ ਹੁੰਦਾ ਕੁਆਲਿਟੀ ਦਾ? ਜਿਹੜਾ ਮਸ਼ੀਨਰੀ ਦਾ ਕੰਮ ਆ ਹਾਂਜੀ ਉਹਦੇ ਵਿੱਚ ਬਿਹਤਰ ਤੇ ਨਾਕਸ ਦੇ ਵਿੱਚ ਕੀ ਫਰਕ ਆਂਦਾ ਕਿ ਕਿਹੜੇ ਜਿਹੜੇ ਨਾਕਸ ਹੁੰਦੇ ਆ ਹਾਂਜੀ ਉਹ ਕੀ ਕਮੀ ਛੱਡ ਦਿੰਦੇ ਇਹਦੇ 'ਚ? ਉਹ ਕਮੀ ਜੀ ਹੈ ਜੀ, ਕੋਈ ਵੀ ਮਸ਼ੀਨਰੀ ਹੈ ਨਾ, ਬਮਾਏ ਹਾਰਵੈਸਟਰ ਹੈ ਜਾਂ ਟਰੈਕਟਰ ਮਸ਼ੀਨ ਆ, ਜੀ ਉਹਦੀ ਜਦੋਂ ਤੱਕ ਮੇਨਟੇਨੈਂਸ ਮੁਕੰਮਲ ਨਾ ਹੋਵੇ, ਉਹਦੀ ਹਿਫਾਜ਼ਤ ਨਾ ਹੋਵੇ, ਉਹਦੀ ਇhtiyat ਨਾ ਹੋਵੇ ਤੇ ਰਿਜ਼ਲਟ ਨਹੀਂ ਆਣਾ। ਅੱਛਾ ਦੂਸਰੀ ਗੱਲ, ਮੱਕੀ ਅਗਰ ਓਵਰ ਹੋ ਜਾਵੇ ਫਿਰ ਵੀ ਰਿਜ਼ਲਟ ਨਹੀਂ ਆਣਾ। ਮੱਕੀ ਮਿਆਰ ਦੀ ਹੋਣੀ ਚਾਹੀਦੀ ਹੈ, ਮਸ਼ੀਨਰੀ ਬਿਲਕੁਲ ਫਿੱਟ ਹੋਣੀ ਚਾਹੀਦੀ ਹੈ। ਤੇ ਅਲਹਮਦੁਲਿਲਾ ਬੇਸ਼ੱਕ ਟਰੈਕਟਰ ਮਸ਼ੀਨ ਹੋਵੇ ਜਾਂ ਹਾਰਵੈਸਟਰ ਹੋਵੇ ਤੇ ਰਿਜ਼ਲਟ ਅੱਛਾ ਆਏਗਾ। ਠੀਕ ਆ। ਤੇ ਇਹ ਹੁਣ ਤੁਸੀਂ ਮਸ਼ੀਨਰੀ ਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸੋ ਨਾ
ਕਿ ਮਸ਼ੀਨਰੀ ਦੇ ਤੁਸੀਂ ਕੀ ਇਹ ਹੈ ਤੇ ਪਾਕਿਸਤਾਨੀ ਬਣੀ ਹਾਂਜੀ, ਹੋਈ ਹੈ ਪਾਕਿਸਤਾਨੀ, ਕਸੂਰ ਦੀ। ਇਹ ਹੈ ਪਾਕਿਸਤਾਨੀ ਬਣੀ ਹੋਈ ਆ। ਹਾਂਜੀ। ਇਹਦੇ ਚ ਤੇ ਇੰਪੋਰਟਡ ਚ ਕਿੰਨਾ ਕੁ ਕੁਆਲਿਟੀ ਦਾ ਫਰਕ ਆਂਦਾ ਹੈ? ਸਾਨੂੰ ਇਹਦੇ ਬਾਰੇ ਥੋੜਾ ਜਿਹਾ ਗਾਈਡ। ਕੁਆਲਿਟੀ ਜਿਹੜੀ ਆ ਪਾਕਿਸਤਾਨ ਦੀ ਜ਼ਰਾ ਸਸਤੀ ਪੈ ਜਾਂਦੀ ਹੈ, ਇਹਦਾ ਮਟੀਰੀਅਲ ਸਸਤਾ ਲੱਭ ਜਾਂਦਾ ਅੱਛਾ ਔਰ ਹਰ ਸਟਾਪ ਤੋਂ ਲੱਭ ਜਾਂਦਾ। ਅੱਛਾ। ਤੇ ਅਗਰ ਬਾਹਰ ਦੀ ਮੰਗਾਵਾਂਗੇ ਪਰੇਸ਼ਾਨੀ ਬਣਦੀ, ਉਹਦਾ ਸਪੇਅਰ ਪਾਰਟ ਮਿਲਦਾ ਕੋਈ ਨਹੀਂ। ਤੇ ਕੁਆਲਿਟੀ ਵਰਕਿੰਗ ਚ ਵੀ ਤਾਂ ਫਰਕ ਹੋਣਾ? ਵਰਕਿੰਗ ਇਹ ਜਿਹੜੀ ਕਸੂਰ ਦੀ ਆ ਨਾ, ਇੱਕ ਇਸ ਟਾਈਮ ਸਭ ਤੋਂ ਬਿਹਤਰ ਚੱਲ ਰਹੀ ਹੈ। ਠੀਕ ਹੈ। ਵੈਸੇ ਤਾਂ ਕਈ ਬਣਾ ਰਹੇ ਨੇ। ਇਹ ਤੁਸੀਂ ਫਿਰ ਬਾਹਰ ਵਾਲੀਆਂ ਮਸ਼ੀਨਾਂ ਨੂੰ ਦੇਖ ਕੇ? ਨਹੀਂ ਜੀ, ਅਸੀਂ ਪਹਿਲੇ ਬਾਹਰ ਵਾਲੀ ਚਲਾਈ ਹੈ, ਮਿਲਤ ਦੀ ਮਸ਼ੀਨ ਚਲਾਈ ਅੱਛਾ, ਉਹ ਉਸੇ ਤਰੀਕੇ ਤੇ ਜਿਹੜੇ ਪਾਕਿਸਤਾਨੀ ਇੰਜੀਨੀਅਰ ਬਣਾ ਰਹੇ ਆ? ਨਾ ਨਾ, ਇਹ ਤਰੀਕਾ ਹੋਰ ਆ, ਉਹਨਾਂ ਤਰੀਕਾ ਹੋਰ। ਹਾਂ, ਇਹ ਪ੍ਰੈਸਿੰਗ 'ਚ ਤਾਂ ਨਹੀਂ ਫਰਕ ਆਂਦਾ? ਕਮੀ ਤਾਂ ਨਹੀਂ ਰਹਿ ਜਾਂਦੀ ਕੋਈ? ਪ੍ਰੈਸਿੰਗ ਵੀ ਪ੍ਰੈਸਿੰਗ ਬਰਾਬਰ ਹੀ ਕਰ ਲੈਂਦੀ ਹੈ, ਲੇਕਿਨ ਇਹਦਾ ਰਿਜ਼ਲਟ ਜ਼ਿਆਦਾ, ਇਹਦਾ ਨਵੇੜਾ ਜ਼ਿਆਦਾ ਹੈ। ਔਰ ਦੂਸਰੀ ਗੱਲ ਹੈ ਵੀ ਇਹ ਕੰਮ ਨਹੀਂ ਕੱਢਦੀ। ਇਹ ਤੁਹਾਡੇ ਵਾਸਤੇ ਵੀ ਫਾਇਦਾ ਤੇ ਅਗਲੇ ਵਾਸਤੇ ਹੀ ਫਾਇਦਾ ਹੈ। ਅੱਛਾ, ਕਿੱਲੇ ਦਾ ਖਰਚੇ ਦੀ ਅਸੀਂ ਹਿਸਾਬ ਲਾਈਏ ਜਿਹਦੇ ਵਿੱਚ ਤੁਸੀਂ ਲੇਬਰ ਵੀ ਮੈਨੇਜ ਕੀਤੀ ਹੋਈ ਆ ਤੇ ਤੁਸੀਂ ਆਪਣੀ ਮਸ਼ੀਨਰੀ ਵੀ ਲਾਈ ਹੋਈ ਆ, ਤੇਲ ਪਾਣੀ ਸਾਰਾ। ਅਗਰ ਜੀ ਮੱਕੀ ਹੋਵੇ ਤਕੜੀ ਤਾਂ ਫਿਰ ਅਸੀਂ 40,000 ਲੈਨੇ ਆ। ਅੱਛਾ ਜੀ। ਅਗਰ ਮੱਕੀ ਹਲਕੀ ਹੈ ਫਿਰ 35,000। ਤੇ ਇਹ ਚਲੋ ਇਹ ਪੁੱਛਣਾ ਕਹਿ ਲੋ ਕਿ ਹੈ ਤਾਂ ਤੁਹਾਡੀ ਪ੍ਰਾਈਵੇਟ ਗੱਲ ਹੈ, ਵੈਸੇ ਇੱਕ ਸਾਨੂੰ ਮਾਲੂਮਾਤੀ ਤੌਰ ਤੇ ਦੱਸ ਦਿਓ, ਅਸੀਂ ਕੋਈ ਤੁਹਾਡੇ ਤੇ ਇਤਰਾਜ਼ ਕੋਈ ਨਹੀਂ ਕਿ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਸਾਰੀ ਲੇਬਰ ਸ਼ੇਬਰ ਦਾ? ਖਰਚਾ ਤਕਰੀਬਨ ਜੀ ਕਿੱਲੇ ਮਗਰ ਸਾਰਾ ਮੁਕੰਮਲ ਖਰਚਾ ਕੱਢ ਕੇ ਨਾ 6-7,000 ਕਿੱਲੇ ਮਗਰ ਬਚ ਜਾਂਦਾ। ਠੀਕ ਆ, ਚਲੋ ਇੱਕ ਮਸ਼ੀਨਰੀ ਵੀ ਲੱਗੀ ਹੋਈ ਹੈ, ਇੰਨਾ ਕੁ ਫਿਰ ਰੋਜ਼ੀ ਆ, ਇਹਦੇ 'ਚ ਕੋਈ ਇਤਰਾਜ਼ ਕੋਈ? ਦੇਖੋ ਜੀ, ਇਹ ਦੋਵੇਂ ਚੀਜ਼ਾਂ ਨਾਲ ਟਰਾਲੀ ਮੁਕੰਮਲ ਸੈੱਟ ਵੀ ਨਹੀਂ ਤਾਂ 25-30 ਲੱਖ ਦਾ ਸਮਾਨ ਬਣਦਾ। ਤੇ 25-30 ਲੱਖ ਸਾਰਾ ਦਿਨ ਦੇ ਵਿੱਚ ਰੋਲਣਾ ਤੇ 8-7,000 ਵੀ ਨਾ ਜਾਏ ਕੋਈ ਫਾਇਦਾ ਨਹੀਂ। ਇੰਨਾ ਕੁ ਤਾਂ ਮੁਨਾਸਬ ਆ, ਕੋਈ ਹਰਜ ਨਹੀਂ। ਹਾਂ, ਬਾਕੀ ਸਾਡੇ ਮਜ਼ਦੂਰਾਂ ਅਲਹਮਦੁਲਿਲਾ 2,000 2500 2200 1800 ਦਿਹਾੜੀ ਪੈ ਜਾਂਦੀ। ਇਸ ਸਾਰੇ ਜਿਹੜਾ 35,000 ਜਾਂ ਤੁਸੀਂ ਦੱਸਿਆ ਕਿ ਤਕੜੀ ਮੱਕੀ ਵਿੱਚ 40 ਹੁੰਦਾ, ਉਹਦੇ 'ਚ ਤੁਸੀਂ ਕੀ ਕੀ ਕੰਮ ਕਰਕੇ ਦਿੰਦੇ? ਕੀ ਸਰ ਛਾਪਰ ਜੀ ਮਾਲਕ ਦਾ, ਅਸੀਂ ਪੱਠੇ ਕੁਤਰ ਕੇ ਸੈਲੇਜ ਬਣਾ ਕੇ ਲਤਾੜ ਕੇ ਛਾਪਰ ਬੰਦ ਕਰਕੇ ਦੇਣਾ, ਲਿਪਣਾ ਮਾਲਕਾਂ ਨੇ ਵੱਢ ਕੇ ਮੁਕੰਮਲ ਕੰਮ। ਨਹੀਂ ਫਿਰ ਪੈਕੇਜ ਤਾਂ ਪੂਰਾ ਠੀਕ ਆ, ਉੱਤੇ ਉਹਨੇ ਬਸ ਆਪਣਾ ਫਿਰ ਉਹਨੂੰ ਲਿਪਣਾ ਆਪਾਂ। ਠੀਕ। ਦਿਹਾੜੀ ਕਿੰਨਾ ਕਰਦੇ? ਹਾਂ, ਅਗਰ ਬੰਦੇ ਜ਼ਿਆਦਾ ਹੋਣ ਤਾਂ ਲੇਬਰ ਜ਼ਿਆਦਾ ਹੋਵੇ ਫਿਰ ਤਾਂ 5-4 ਕਿੱਲੇ ਕੱਢ ਦਿੰਦੀ, ਲੇਕਿਨ ਅਸੀਂ 1 ਕਿੱਲਾ 1.5 ਕਿੱਲਾ ਮਸਾਂ ਕੱਢਦੇ। ਉਹ ਕੀ ਵਜ੍ਹਾ? ਬੰਦੇ ਥੋੜੇ। ਬੰਦੇ ਥੋੜੇ ਪਿੱਛੇ ਜੀ ਤਾਂ ਬੰਦੇ ਵਾਵਾ ਸੀ ਤੁਹਾਡੇ? ਅੱਗੇ ਪਿੱਛੇ ਹੋ ਜਾਂਦੇ ਨੇ ਬੰਦੇ। ਹਾਂ, 1800 ਰੁਪਏ ਦਿਹਾੜੀ ਆ, ਅਸੀਂ ਵੀ ਲੱਗਦੇ ਨਾਲ। ਜੀ ਬਿਸਮਿਲ੍ਲਾ, ਆ ਜਾਓ, ਸਾਨੂੰ ਬੰਦੇ ਲੋੜ ਆ, ਤੁਹਾਡੀ 2000 ਆਈ ਤੋਂ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਜਿਨ੍ਹਾਂ ਨੇ ਮਿਹਨਤ ਕਰਨੀ ਹੋਵੇ, ਇਹ ਮਜ਼ਦੂਰ ਹੈ ਜਿਹੜੇ, ਇਹ ਮਿਹਨਤੀ ਲੋਕ ਸਾਰੇ, ਇਹ ਦਿਨ ਰਾਤ ਆਪਣੀ ਮਿਹਨਤ ਕਰਕੇ ਰਿਜ਼ਕ ਹਲਾਲ ਕਮਾ ਰਹੇ ਆ। ਇਹ ਗਿਲੇ ਸ਼ਿਕਵੇ ਨਹੀਂ ਕਰਦੇ ਬਹੁਤੇ, ਇਹ ਕਿ ਇੰਜ ਨਹੀਂ ਹੋਇਆ, ਹਾਲਾਤ ਇੰਜ ਹੋ ਗਏ। ਇਹ ਹਾਲਾਤ ਜੋ ਵੀ ਹੁਣ ਤੁਸੀਂ ਆਪਣੀ ਮਿਹਨਤ ਕਰਨੀ ਹੈ। 1800 ਰੁਪਏ ਆਪਣਾ ਸ਼ਾਮ ਨੂੰ ਜੇਬ 'ਚ ਮਾਰਦੇ ਆ ਤੇ ਸਕੂਨ ਦੀ ਨੀਂਦ ਸੌਂਦੇ, ਨਾ ਕਿਸੇ ਨੂੰ ਟੈਨਸ਼ਨ, ਨਾ ਕੋਈ ਰੋਲਾ। ਰੋਟੀ ਵੀ ਜ਼ਿਮੀਂਦਾਰਾਂ ਨੂੰ ਲੱਭ ਜਾਈਦੀ ਹੈ ਅਲਹਮਦੁਲਿਲਾ, ਖਾਣ ਪੀਣ ਲੱਭ ਜਾਂਦਾ ਦੁਪਹਿਰ ਦਾ, ਸਵੇਰ ਘਰੋਂ ਖਾ ਲਈਦੀ ਹੈ ਤੇ ਦਿਹਾੜੀ ਵੀ ਸੋਹਣੀ ਲੱਗ ਜਾਂਦੀ। ਵੈਸੇ ਗੱਲ ਕਰਦੇ ਆ ਨਾ, ਅਸੀਂ ਤੁਹਾਡੇ ਤੇ ਸਹਾਨ ਨਹੀਂ ਕਰਦੇ, ਇਹ ਆਪ ਦੇ ਨਸੀਬ ਹੈ। ਹਾਂਜੀ, ਹੋਰ ਰੋਟੀ ਖਿਲਾਉਣਾ ਕੋਈ ਬੰਦਾ ਕਮਜ਼ੋਰਾ ਨਹੀਂ ਹੁੰਦਾ। ਨਹੀਂ ਜੀ ਨਹੀਂ, ਉਹ ਤਾਂ ਤੁਸੀਂ ਮੋਹਰ ਸਭ ਤੋਂ ਵੱਡਾ ਸਦਕਾ ਹੀ ਰੋਟੀ ਦਾ। ਉਹ ਮੋਹਰਾਂ ਵਾਲੇ ਦਾਣੇ ਹੁੰਦੇ ਨਾ, ਕਈ ਬੰਦਿਆਂ ਨੇ ਮੋਹਰ ਜੇਬ 'ਚ ਪਾਈ ਹੁੰਦੀ ਹੈ, ਜਿੱਥੇ ਰੋਟੀ ਦੇਖਦੇ ਮੋਹਰ ਆਪਣੀ ਲਾ ਲੈਂਦੇ। ਮੋਹਰ ਲਾ ਕੇ ਖਾ ਜਾਂਦੀ ਆ। ਅੱਛਾ, ਬਟਨ ਦਬ ਲਓ ਜੀ, ਇੱਕ ਸ਼ੁਰੂ ਕਰਨ, ਫਿਰ ਸਾਨੂੰ ਚੱਲਦੂ ਵੀ ਦਿਖਾ। ਅਸੀਂ ਜੀ ਤੁਹਾਨੂੰ ਹੁਣ ਇਹ ਚੱਲਦੀ ਦਿਖਾਣੇ ਆ ਮਸ਼ੀਨ। ਇਹਦੀ ਖੱਪ ਬਹੁਤ ਹੁੰਦੀ ਆ, ਜਦੋਂ ਇਹ ਚੱਲ ਗਈ ਨਾ, ਚਾਚਾ ਬੂਟਾ ਤੁਹਾਨੂੰ ਦੱਸੂਗਾ ਵੀ ਇਹ ਕਿੱਦਾਂ ਚੱਲਦੀ ਹੈ। ਆਵਾਜ਼ ਭਾਰੀ ਆ, ਇਹੀ ਸੁਣਾਊਗਾ ਨਾ। ਅੱਜ ਡਰਾਈਵਰ ਪਹੁੰਚ ਗਿਆ ਜੀ ਟਰੈਕਟਰ ਤੇ ਟਰੈਕਟਰ ਸਟਾਰਟ ਹੋ ਗਿਆ ਜੀ ਮਾਸ਼ਾਅੱਲਾ। ਤੇ ਇਹ ਲੱਗੇ ਜੀ ਗੇੜਾ ਦੇਣ। ਵਾਹ ਬਾਈ ਵਾਹ। ਇਹ ਜੀ ਹੁਣ ਗੇੜਾ ਆ ਗਿਆ, ਟਰੈਕਟਰ ਚੱਲ ਗਿਆ ਜੀ ਤੇ ਹੁਣ ਲੱਗੇ ਜੀ ਗਾਲਾ ਲਾਉਣ। ਆ ਗਾਲਾ ਦਿਖਾਓ ਜੀ ਕਿਵੇਂ ਲੱਗਦਾ ਜੀ। ਆ ਦੇਖੋ ਜੀ ਗਾਲਾ ਲੱਗ ਗਿਆ ਜੀ। ਇਧਰੋਂ ਪੱਟੇ ਲੱਗ ਰਹੇ ਆ ਜੀ, ਬਹੁਤ ਸਾਰ ਤੋਂ ਨਿਕਲ ਰਹੇ ਆ ਜੀ ਉਧਰੋਂ। ਆ ਦੇਖੋ ਨਿਕਲ ਰਿਹਾ ਜੀ ਇਧਰੋਂ। ਹਾਂ, ਆ ਨਿਕਲ, ਆ ਹੁਣ ਨਾ ਜੀ ਸੈਲਜ ਬਣ ਕੇ ਆ ਰਿਹਾ ਇੱਧਰ। ਇਹ ਆ ਦੇਖੋ ਜੀ, ਕੀ ਬਾਤ ਹੈ, ਕੀ ਬਾਤ ਹੈ ਜੀ। ਇਹ ਆ ਦੇਖੋ ਜੀ, ਹੁਣ ਸੈਲਜ ਬਣ ਕੇ ਤਿਆਰ ਹੋ ਕੇ ਨਿਕਲ ਰਿਹਾ ਜੀ। ਹਾਂਜੀ, ਰੋਜ਼ਾ ਦਿਖਾ ਰਿਹਾ ਜੀ। ਇਹ ਦੇਖੋ ਜੀ, ਇਹ ਦਾਣੇ ਦੇਖੋ ਵਿੱਚ, ਇਹ ਦਾਣਾ ਜਿਹੜਾ ਉਹਨੂੰ ਬਿਲਕੁਲ ਤੋੜ ਭੰਨ ਕਰਕੇ ਉਹਨਾਂ ਨੇ ਬਿਲਕੁਲ ਛੋਟਾ ਛੋਟਾ ਕਰ ਦਿੱਤਾ ਦਾਣਾ ਤੋੜ ਭੰਨ ਕੇ। ਇਹ ਸਾਰੇ ਬਣ ਗਿਆ। ਪੁੱਤਰਾ ਬਹੁਤ ਸੋਹਣਾ, ਹਾਂਜੀ ਹਾਂਜੀ, ਪੁੱਤਰਾ ਬਹੁਤ ਸੋਹਣਾ। ਹਾਂ, ਪੁੱਤਰਾ ਬਹੁਤ ਸੋਹਣਾ ਬਣਾ ਰਹੀ ਆ ਜੀ। ਤੁਸੀਂ ਦਿਖਾ ਦਿਓ ਕਿ ਬਟਨ ਦੱਬਦੇ ਆ, ਦਿਖਾ ਲਿਓ ਇੱਕ ਵਾਰੀ। ਬਹੁਤ ਸੋਹਣਾ ਦਿਖਾਓ ਜੀ, ਇੱਕ ਵਾਰੀ ਹੋਰ ਗਾਲਾ ਲੱਗਦਾ, ਗਾਲਾ ਲੱਗਦਾ
ਆ ਤੁਹਾਨੂੰ ਫਿਰ ਦਿਖਾਉਂਦੇ ਹਾਂ ਇਹ ਆ ਦੇਖੋ ਜੀ ਗਾਲਾ ਲੱਗ ਰਿਹਾ ਮਾਨ ਸਾਹਿਬ ਇੱਥੇ ਕਰੀ ਦਿਖਾਓ ਜੀ ਗਾਲਾ ਲੱਗਦਾ ਇਹ ਆ ਦੇਖੋ ਜੀ ਬੰਦੇ ਆ ਦੇਖੋ ਜੀ ਇਹ ਹੁਣ ਪੂਰੀ ਲੇਬਰ ਲੱਗੀ ਆ ਜੀ ਹੁਣ ਲੇਬਰ ਦਾ ਮਸ਼ੀਨਰੀ ਨਾਲ ਮੁਕਾਬਲਾ ਲੱਗਿਆ ਖੜਿਆ ਜੀ ਆ ਦੇਖੋ ਬੰਦੇ ਜਿੰਨੇ ਵੀ ਆ ਨਾ ਜੀ ਲੇਕਿਨ ਮਸ਼ੀਨਰੀ ਆ ਬੰਦਾ ਹੀ ਆ ਜੀ ਹੁਣ ਇੰਨੇ ਬੰਦੇ ਆ ਤੇ ਫਿਰ ਵੀ ਪੂਰੇ ਨਹੀਂ ਆ ਰਹੇ ਦੇਖੋ ਕਿਆ ਆਵਾਜ਼ ਹੈ ਜੀ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਆਵਾਜ਼ ਉਧਰ ਦੇਖੋ ਕਿਵੇਂ ਨਿਕਲ ਰਹੇ ਆ ਕਿਆ ਬਾਤ ਵਾਹ ਜੀ ਵਾਹ ਆ ਦੇਖੋ ਜੀ ਹੁਣ ਲੇਬਰ ਭੱਜ ਕੇ ਲਿਆ ਰਹੀ ਆ ਪਿੰਡਾਂ ਚੱਕ ਕੇ ਲੇਕਿਨ ਲੇਬਰ ਫਿਰ ਵੀ ਪੂਰੀ ਨਹੀਂ ਆ ਰਹੀ ਹਾਂ ਲਓ ਜੀ ਅਸੀਂ ਹੁਣ ਆ ਗਏ ਆਪਣੇ ਭਰਾ ਅਜ਼ੀਮ ਬੜਿੰਗਾ ਜੱਟ ਉਹਦੇ ਡੇਰੇ ਦੇ ਵਿੱਚ ਤੇ ਅਸੀਂ ਤੁਹਾਨੂੰ ਦਿਖਾਉਂਦੇ ਆ ਇੱਕ ਤਾਂ ਮੈਂ ਤੁਹਾਨੂੰ ਉਦੋਂ ਦਿਖਾਈ ਸੀ ਨਾ ਇੱਕ ਉਹ ਕੁੱਤੀ ਸੀਗੀ ਵਕਾਰ ਹੰਜਰਾਜ ਸਾਹਿਬ ਨੇ ਯੂਕੇ ਤੋਂ ਸਾਨੂੰ ਤੋਹਫਾ ਭੇਜਿਆ ਸੀ ਉਹ ਵੇਖੋ ਵੱਡੀ ਸਾਰੀ ਹੋ ਗਈ ਮੈਂ ਕਿਹਾ ਤੁਹਾਨੂੰ ਦਿਖਾ ਦੇਵਾਂ ਇੱਧਰ ਦੇਖ ਇਹਦਾ ਨਾਂ ਨੂੰ ਰੱਖਿਆ ਕੋਈ ਹੁਣ ਵੱਡੀ ਸਾਰੀ ਹੋ ਗਈ ਉਹ ਗੁਲਟਰੀ ਹੈ ਹਾਂ ਇਹ ਦੇਖੋ ਜੀ ਇਹ ਕੁੱਤੇ ਕਾਦੇ ਆ ਰਾਈਫਲਾਂ ਹੀ ਬੰਨੀਆਂ ਇਹਨਾਂ ਨੇ ਇਹ ਰਾਈਫਲਾਂ ਇਹ ਤੇ ਹਾਂ ਨਹੀਂ ਬਹੁਤ ਕੌੜੇ ਆ ਇਹ ਤਾਂ ਹੁੰਦੇ ਵੀ ਕਮਲੇ ਸਿਆਣੇ ਜੇ ਆ ਕਿਸੇ ਟਾਈਮ ਡੰਗਰ ਨੂੰ ਵੀ ਪੈ ਜਾਂਦੇ ਬੰਦੇ ਨੂੰ ਵੀ ਪੈ ਜਾਂਦੇ ਆ ਇਹ ਕੁੱਤੇ ਬਹੁਤ ਜਾਬਰ ਹੁੰਦੇ ਆ ਤੇ ਉਹ ਤੁਹਾਨੂੰ ਮੈਂ ਅਸਲ ਤਾਂ ਆ ਵੀ ਆ ਦਿਖਾਉਣ ਵਾਸਤੇ ਵੀ ਜਿਹੜੇ ਡੰਗਰਾਂ ਨੂੰ ਸੈਲਜ ਪੈਣਾ ਤੁਸੀਂ ਪਾਸੇ ਹੋਵੋਗੇ ਤੇ ਡੰਗਰ ਦਿਖਣਗੇ ਲਓ ਜੀ ਆ ਮਾਸ਼ਾਅੱਲਾ ਗਾਵਾਂ ਜੀ ਤੇ ਉਹ ਵਸੀਮ ਸਾਹਿਬ ਮੱਝਾਂ ਵੱਖਰੇ ਹਾਂ ਮੱਝਾਂ ਵੱਖਰੇ ਬੱਚੇ ਵੱਖਰੇ ਅੱਛਾ ਅੱਛਾ ਇਹ ਜੀ ਇੱਕ ਬੋਰਡ ਆ ਜਿਹਦੇ ਥੱਲੇ ਅਸੀਂ ਖਲੋਤੇ ਆ ਇਹ ਬੇਰੀ ਆ ਤੇ ਐਤਕੀ ਆ ਬੇਰ ਬੜੇ ਸੋਹਣੇ ਲੱਗੇ ਹੋਏ ਆ ਜੀ ਇਹਨੂੰ ਤੇ ਬੇਰ ਪੱਕੇ ਫਿਰ ਅਸੀਂ ਖਾਣ ਆਵਾਂਗੇ ਹੈ ਹਾਂਜੀ ਬਿਲਕੁਲ ਚਲੋ ਤੇ ਨੇਰੀ ਨੇ ਤੋੜ ਭੰਨ ਕਰਤੀ ਜੀ ਨਹੀਂ ਬੇਰ ਫਿਰ ਵੀ ਬਥੇਰੇ ਲੱਗੇ ਆ ਜਿੰਨੀ ਵੀ ਨੇਰੀ ਆਈ ਹੈ ਬੇਰ ਹਜੇ ਵੀ ਫਲ ਲੱਗਿਆ ਨੂੰ ਤੇ ਇੱਕ ਨਿੰਬ ਖੜੀ ਹੈ ਉਹ ਤੇਰੇ ਲਾਇਆ ਨਹੀਂ ਸਪੀਕਰ ਵਸੀਮ ਦੇ ਲਾਣਾ ਵਸੀਮ ਆ ਜਾ ਮੱਝਾਂ ਦੀ ਗੱਲ ਕਰਦੇ ਉਧਰ ਚਲਾ ਉਧਰ ਇਹਦੀ ਜਾਨ ਨਿਕਲਦੀ ਇਹਦੀ ਇਹਦਾ ਬਲੱਡ ਤਾਂ ਠਾ ਹੋਣ ਲੱਗ ਜਾਂਦਾ ਇਹ ਸਪੀਕਰ ਇਹ ਬਾਬਾ ਜੀ ਕੈਮਰਾ ਪਿਸਤੌਲ ਹੈ ਚੋਰੀ ਆਸ਼ਕਲੀ ਤਰ੍ਹਾਂ ਉਹ ਵੀ ਨੇੜੇ ਆਂਦਾ ਨਾ ਹਾਂ ਬਾਜੇ ਬੰਦਿਆਂ ਨੂੰ ਪਿਸਤੌਲ ਤਰ੍ਹਾਂ ਲੱਗਦਾ ਅੱਛਾ ਮੱਝਾਂ ਮਾਸ਼ਾਅੱਲਾ ਇੱਧਰ ਹਾਂ ਇੱਧਰ ਵੀ ਡੰਗਰ ਹੈ ਵਾਹ ਹਾਂ ਆ ਦਿਖਾਈ ਵੀ ਗਾਵਾਂ ਮਾਸ਼ਾਅੱਲਾ ਇੱਧਰ ਵੀ ਬੜੀਆਂ ਸੋਹਣੀਆਂ ਖਲੋਤੀਆਂ ਡੰਗਰ ਪੂਰੇ ਡੇਰੇ ਤੇ ਹੀ ਸੋਹਣੇ ਆ ਅੱਲਾ ਦੀ ਜ਼ਾਤ ਬਰਕਤ ਦੇਵੇ ਜੀ ਅੱਲਾ ਵਧਾਵੇ ਇਹਨਾਂ ਨੂੰ ਇਹ ਰਿਜ਼ਕ ਹੈ ਜੀ ਸਾਡਾ ਹਾਂ ਤੇ ਇੱਥੇ ਕੋਈ ਕੱਟਾ ਵੀ ਰੱਖਿਆ ਹਾਂ ਕੱਟਾ ਹੀ ਫਿਰ ਰਹੀ ਅੱਛਾ ਇਹਨੂੰ ਖੁੱਲਿਆ ਇਹਨੂੰ ਤੋਰੀ ਇਹਨੂੰ ਖੁੱਲੀ ਥਾਂ ਤੇ ਤੋਰੀ ਕਿੰਨੀ ਉਮਰ ਆ ਜੀ ਇਹਦੀ ਦੋਂਦਾ ਹੋ ਗਿਆ ਨਹੀਂ ਅੱਛਾ ਦੋਂਦਾ ਨਹੀਂ ਹੋਇਆ ਮਾਸ਼ਾਅੱਲਾ ਆ ਬੋਰਡ ਦੀ ਛਾਂਸ ਲੈ ਆਪਣੀ ਮਰਜ਼ੀ ਨਾਲ ਵੀ ਜਿਵੇਂ ਤਰੇਲ ਪੈਂਦੀ ਆ ਡੰਗਰ ਇੱਥੇ ਆ ਕੇ ਬਹਿ ਜਾਣ ਚਾਹੇ ਬਰਾਂਡੇ ਚ ਲੈ ਖੁੱਲੇ ਡੰਗਰ ਜਿਹੜੇ ਨਾ ਉਹ ਉਂਝ ਹੀ ਵੱਧ ਜਾਂਦੇ ਆ ਜਿਹੜਾ ਰੱਸਾ ਪਾਉਂਦੇ ਆ ਜਾਂ ਸੰਗਲ ਪਾਉਂਦੇ ਆ ਨਾ ਬਾਜੇ ਟਾਈਮ ਅਸੀਂ ਮਜਬੂਰੀ 'ਚ ਪਾਉਂਦੇ ਆ ਪਰ ਉਹ ਡੰਗਰ ਨੂੰ ਵਧਣ ਨਹੀਂ ਦਿੰਦਾ ਡੰਗਰ ਨੂੰ ਇਹ ਦਿਮਾਗ 'ਚ ਇਹ ਸੋਚ ਰਹਿੰਦੀ ਵੀ ਮੈਂ ਬੰਨਿਆ ਹਾਂ ਜਦੋਂ ਰੱਸਾ ਕੱਢ ਦਿੰਦੇ ਆ ਅੱਧੀ ਸਿਹਤ ਤਾਂ ਉਂਝ ਹੀ ਠੀਕ ਹੋ ਜਾਂਦੀ ਗੁਲਾਮੀ ਦੀ ਜ਼ੰਜੀਰ ਹਾਂ ਉਹ ਗੁਲਾਮੀ ਉਹ ਸਮਝਦੇ ਸਾਨੂੰ ਗੁਲਾਮ ਬਣਾਇਆ ਝੋਟਾ ਚੰਗਾ ਤੇਰਾ ਹਾਂਜੀ ਮਾਸ਼ਾਅੱਲਾ ਜ਼ਬਰਦਸਤ ਕੱਟਾ ਹਾਂ ਇਹ ਘਰ ਦਾ ਹੀ ਆ ਹਾਂ ਕਿਹੜੀ ਘਰ ਮਾਈ ਦਾ ਦਾ? ਮਾਂ ਖੜੀ ਇਹਦੀ ਕੋਲ ਅੱਛਾ ਨਾਲ ਮਾਂ ਖਲੋਤੀ ਹੈ ਠੀਕ ਹੈ ਨਹੀਂ ਮੱਝ ਸੋਹਣੀ ਹੈ ਮਾਸ਼ਾਅੱਲਾ ਚਲੋ ਅੱਲਾ ਬਰਕਤ ਦੇਵੇ ਜੀ ਤੇ ਮੈਂ ਕਿਹਾ ਚਲੋ ਇਹ ਮੇਰੇ ਸਾਡਾ ਇੰਜ ਆਮਣੇ ਸਾਹਮਣੇ ਇਦਾਂ ਡੇਰੇ ਆ ਇੱਥੋਂ ਸਾਡਾ ਉਹ ਉੱਥੇ ਆ ਤੇ ਇਹ ਲੈਣ ਦੇ ਪਰਲੇ ਪਾਸੇ ਤੇ ਇਹ ਲੈਣ ਦੇ ਉਰਲੇ ਪਾਸੇ ਰੇਲ ਗੱਡੀ ਦੇ ਤੇ ਅੱਲਾ ਡੇਰੇ ਆਬਾਦ ਹੀ ਰੱਖੇ ਜੀ ਇਦਾਂ ਹੀ ਰੱਬ ਰੌਣਕਾਂ ਲਾਈ ਰੱਖੇ ਤੇ ਉਹ ਬਣਾਇਆ ਇੱਥੇ ਮਸ਼ੀਨ ਚੱਲਦੀ ਸੀ ਆਵਾਜ਼ ਆਈ ਮੈਂ ਕਿਹਾ ਚਲੋ ਮਸ਼ੀਨ ਚੱਲਦੀ ਦੇਖਦੇ ਆ ਨਾਲੇ ਆਪ ਦੇਖਾਂਗੇ ਨਾਲੇ ਤੁਹਾਨੂੰ ਦਿਖਾਣੇ ਤੇ ਨਾਲੇ ਤੁਹਾਨੂੰ ਵਾਹਵਾ ਖਾਸੇ ਦਿਨ ਹੋ ਗਏ ਹਾਂ ਚੱਕਰ ਨਹੀਂ ਇੱਥੇ ਗੇੜਾ ਨਹੀਂ ਲੱਗਿਆ ਸੀ ਅਜ਼ੀਮ ਸਾਹਿਬ ਬੜੀ ਮਿਹਰਬਾਨੀ ਠੀਕ ਹੋ ਗਿਆ ਜੀ ਜਿਉਂਦੇ ਵਾਸਤੇ ਰਹੋ ਜੀ